ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 20 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਉਸ ਤੋਂ ਪਹਿਲਾਂ ਪਰ ਇਹ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਦਿੰਦੇ ਚੱਲੀਏ ਕਿ ਅੱਜ ਸ਼ਰਮਾ ਜੀ ਪੰਜਾਬੀ ਮਾਂ ਬੋਲੀ ਦੇ ਸੰਬੰਧਿਤ ਇੱਕ ਪ੍ਰੋਗਰਾਮ ਨੂੰ ਜਿਹੜਾ ਉਹਦੇ ਵਿੱਚ ਹਿੱਸੇਦਾਰੀ ਲੈਣ ਜਾ ਰਹੇ ਨੇ। ਇਸ ਕਰਕੇ ਉਹ ਆਪਣੇ ਨਾਲ ਵੀਡੀਓ ਦੇ ਵਿੱਚ ਵੀ ਨਹੀਂ ਆ ਸਕਣਗੇ ਤੇ ਨਾਲ ਉਹ ਸਫ਼ਰ ਦੇ ਵਿੱਚ ਨੇ ਤੇ ਜਿੱਥੇ ਕਿਤੇ ਕਨੈਕਸ਼ਨ ਥੋੜਾ ਜਿਹਾ ਵਿਗੜਿਆ ਖਬਰਾਂ ਦਾ ਜਾਂ ਆਵਾਜ਼ ਵੂਜ ਕੱਟੀ ਤਾਂ ਉੱਥੇ ਥੋੜਾ ਜਿਹਾ ਤੁਸੀਂ ਸਮਝ ਲਿਓ ਕਿ ਅੱਜ ਸਫ਼ਰ ਦੇ ਦਰਮਿਆਨ ਇਹ ਥੋੜੀਆਂ ਜਿਹੀਆਂ ਦਿੱਕਤਾਂ ਆਪਾਂ ਨੂੰ ਆ ਸਕਦੀਆਂ ਨੇ। ਸ਼ੁਰੂਆਤ ਕਰੀਏ ਸ਼ਰਮਾ ਜੀ ਦਿੱਲੀ ਦੀ ਰਾਜਨੀਤੀ ਤੋਂ। ਭਾਜਪਾ ਨੇ ਕਹਿੰਦੇ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾ ਲਿਆ ਤੇ ਇਹ ਉਹ ਨਾ ਜਿਹਦੇ ਬਾਰੇ ਪਹਿਲਾਂ ਕੋਈ ਚਰਚਾ ਹੀ ਨਹੀਂ ਸੀ, ਜਿਹਦੇ ਬਾਰੇ ਪਹਿਲਾਂ ਕੋਈ ਕਿਆਸਰਾ ਹੀ ਨਹੀਂ ਸੀ। ਸਵਾਲ ਪੈਦਾ ਹੋ ਗਿਆ ਵੀ ਰੇਖਾ ਗੁਪਤਾ ਨੂੰ ਕਿਉਂ ਚੁਣਿਆ ਗਿਆ ਮੁੱਖ ਮੰਤਰੀ ਦੇ ਤੌਰ ਤੇ। ਬਿਲਕੁਲ ਪ੍ਰਵੀਨ ਜੀ, ਇਹ ਸਵਾਲ ਇਸ ਲਈ ਅਹਿਮ ਹੈ ਕਿ ਲੰਮੇ ਸਮੇਂ ਤੋਂ ਭਾਰਤ 'ਚ ਜਿਹੋ ਜਿਹੀ ਸਿਆਸਤ ਹੁੰਦੀ ਸੀ ਉਹਦੇ ਵਿੱਚ ਅਕਸਰ ਇਹ ਦੇਖਿਆ ਜਾਂਦਾ ਸੀ ਕਿ ਕਿਹੜਾ ਵੱਧ ਵਾਰ ਜਿੱਤਿਆ, ਕਿਹੜਾ ਉਮਰ ਦਰਾਜ਼ ਹੈ, ਕਿਹੜਾ ਤਜਰਬੇਕਾਰ ਹੈ, ਕਿਹੜਾ ਕਿਹੜੇ ਭਾਈਚਾਰੇ 'ਚੋਂ ਹੈ ਜਾਂ ਕਿਹੜਾ ਹਾਈ ਕਮਾਂਡ ਦੇ ਬਹੁਤ ਨੇੜੇ ਹੈ। ਜਿਹੜਾ ਇਹ ਕਲਚਰ ਸੀਗਾ, ਉਸ ਕਲਚਰ ਨੂੰ ਕਿਤੇ ਨਾ ਕਿਤੇ ਬੀਜੇਪੀ ਨੇ ਇਸ ਢੰਗ ਨਾਲ ਤੋੜਿਆ ਕਿ ਉਹਨਾਂ ਵਿੱਚੋਂ ਕੱਢ ਤੇ ਬਾਕੀਆਂ ਦੇ ਉੱਤੇ ਜਿਹੀ ਉਹਨਾਂ ਦੀ ਡਿਕਟੇਟਰਸ਼ਿਪ ਦੇ ਨਾਲ ਦਬਦਬਾ ਆਏ ਤੇ ਕੋਈ ਵਿਰੋਧ ਨਹੀਂ ਕਰ ਪਾਉਂਦਾ। ਖਾਸ ਕਰ ਉਸ ਸਮੇਂ ਜਦੋਂ ਸੱਤਾ ਤੇ ਕੰਟਰੋਲ ਸੱਤਾ ਤੁਹਾਡੇ ਕੋਲ ਹੋਵੇ ਤੇ ਲੀਡਰਾਂ ਦੀ, ਐਮਐਲਏ ਦੀ ਇੱਛਾ ਸੱਤਾ ਦੇ ਨੇੜੇ ਰਹਿਣ ਦੀ ਹੋਵੇ, ਫਿਰ ਕੋਈ ਵਿਰੋਧ ਵੀ ਨਹੀਂ ਕਰ ਪਾਉਂਦਾ। ਹਾਂ, ਇਹਦੇ ਵਿੱਚ ਖਾਸ ਨੁਕਤਾ ਜਿਹੜਾ ਦੇਖਿਆ ਜਾਂਦਾ ਉਹ ਬਿਲਕੁਲ ਇਹ ਦੇਖਿਆ ਜਾਂਦਾ ਬੀਜੇਪੀ 'ਚ ਕਿ ਆਰਐਸਐਸ ਦੀ ਗੁੱਡ ਬੁੱਕ 'ਚ ਜ਼ਰੂਰ ਹੋਵੇ। ਸੋ ਰੇਖਾ ਗੁਪਤਾ ਦੀ ਚੋਣ ਦੇ ਪਿੱਛੇ ਇੱਕ ਅਹਿਮ ਪਹਿਲੂ ਤਾਂ ਇਹੀ ਹੈ ਕਿ ਉਹਦਾ ਪਿਛੋਕੜ ਆਰਐਸਐਸ ਤੋਂ ਹੈ। ਸੋ ਇਹ ਜਿਹੜਾ ਪਿਛੋਕੜ ਦੇ ਆਧਾਰ ਤੇ ਉਹਦੀ ਚੋਣ ਹੋਈ ਹੈ, ਇਹ ਉਹ ਫੈਨੋਮੈਨਨ ਹੈ ਜਿਹੜਾ ਆਰਐਸਐਸ ਦੀ ਜਿਹੜੀ ਸੰਸਥਾ ਏਬੀਵੀਪੀ ਉਹਦੇ ਨਾਲ ਸੰਬੰਧ ਰਿਹਾ। ਸੋ ਤੇ ਉਸ ਨਾਤੇ ਉਹ ਫਿਰ ਬੀਜੇਪੀ ਦੇ ਟਰੈਕ ਹੁੰਦੀ ਤੇ ਲੰਮੇ ਸਮੇਂ ਤੋਂ ਦਿੱਲੀ 'ਚ ਉਹਨਾਂ ਦੇ ਮਹਿਲਾ ਮੋਰਚਿਆਂ ਦੇ ਵੱਖ-ਵੱਖ। ਪਰ ਕੀ ਸਿਰਫ ਆਰਐਸਐਸ ਨਾਲ ਸੰਬੰਧ ਹੋਣ ਕਰਕੇ ਹੀ ਰੇਖਾ ਗੁਪਤਾ ਮੁੱਖ ਮੰਤਰੀ ਬਣੀਆਂ? ਨਹੀਂ, ਮੈਂ ਜਿਹੜੇ ਕਾਰਨ ਲੱਭ ਰਿਹਾ ਸੀ ਉਹ 'ਚ 3 ਕਾਰਨ ਅਹਿਮ ਨੇ। ਪਹਿਲਾ ਕਾਰਨ, ਦਿੱਲੀ ਦੇ ਵਿੱਚ ਵਪਾਰੀ ਭਾਈਚਾਰਾ ਵੱਡੀ ਗਿਣਤੀ 'ਚ ਹੈ ਔਰ ਵਪਾਰੀ ਵਰਗ ਕਿਤੇ ਨਾ ਕਿਤੇ ਲਗਾਤਾਰ ਪਿਛਲੀਆਂ 2 ਟਰਮਾਂ ਤੋਂ ਖਾਸ ਕਰ ਅਰਵਿੰਦ ਕੇਜਰੀਵਾਲ ਨਾਲ ਸਿੱਧੇ ਰੂਪ 'ਚ ਜਾ ਰਿਹਾ ਸੀ। ਰੇਖਾ ਗੁਪਤਾ ਦਾ ਸੰਬੰਧ ਜੇ ਹਰਿਆਣੇ ਤੋਂ ਹੈ ਤਾਂ ਕੇਜਰੀਵਾਲ ਦਾ ਸੰਬੰਧ ਵੀ ਹਰਿਆਣੇ ਤੋਂ ਹੈ। ਕੇਜਰੀਵਾਲ ਜਿਸ ਵਪਾਰਕ ਭਾਈਚਾਰੇ 'ਚੋਂ ਆਉਂਦਾ, ਜਿਹੜੀ ਬਰਾਦਰੀ 'ਚੋਂ ਆਉਂਦਾ, ਰੇਖਾ ਗੁਪਤਾ ਦਾ ਸੰਬੰਧ ਵੀ ਉਸੇ ਬਰਾਦਰੀ ਨਾਲ। ਸੋ ਇਸ ਲਈ ਰੇਖਾ ਗੁਪਤਾ ਦੀ ਚੋਣ ਪਿੱਛੇ ਇਹ ਵੀ ਹੈ ਕਿ ਕੇਜਰੀਵਾਲ ਦਾ ਜਿਹੜਾ ਬਦਲ ਹੈ ਉਸ ਨੂੰ ਵੀ ਲੱਭਿਆ ਜਾ ਰਿਹਾ ਤੇ ਕਿਤੇ ਨਾ ਕਿਤੇ ਉਹਦੀ ਚੋਣ ਦੇ ਪਿੱਛੇ ਇਹ ਵੀ ਹੈ ਕਿ ਉਹ ਭਾਈਚਾਰਾ ਜਿਹੜਾ ਕਿਸੇ ਸਮੇਂ ਕੇਜਰੀਵਾਲ ਨਾਲ ਚਲਾ ਗਿਆ ਸੀ ਉਹ ਪਰਮਾਨੈਂਟ ਬੀਜੇਪੀ ਕੋਲ ਆ ਜਾਵੇ। ਇਹ ਵੀ ਇੱਕ ਪਹਿਲੂ ਹੈ। ਦੂਸਰਾ ਜਿਹੜਾ ਪਹਿਲੂ ਹੈ, ਦਿੱਲੀ ਦੇ ਵਿੱਚ ਜਿਹੜਾ ਵੋਟ ਪਰਸੈਂਟ ਹੈ, ਉਹ ਵੋਟ ਪਰਸੈਂਟ 50% ਜਿਹੜਾ ਜਿੰਨੀ ਵੋਟ ਬੀਜੇਪੀ ਨੂੰ ਪਈ ਹੈ ਉਹਦੇ ਵਿੱਚ 50% ਵੋਟ ਇਕੱਲੀ ਬੀਬੀਆਂ ਦੀ ਹੈ। ਮਤਲਬ ਕੁੱਲ ਵੋਟਿੰਗ ਚੋਂ 45% ਦੇ ਕਰੀਬ ਵੋਟ ਲੈ ਕੇ ਗਈ ਹੈ ਭਾਰਤੀ ਜਨਤਾ ਪਾਰਟੀ ਤੇ ਉਸ 45% ਦੇ ਵਿੱਚੋਂ ਕਰੀਬ 50% ਵੋਟ ਉਹਨਾਂ ਨੂੰ ਔਰਤਾਂ ਦੀ ਆਈ ਹੈ। ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਸੀ ਉਹਦੇ 2 ਦਾ ਵੱਡੇ ਸੀ, ਬੀਬੀਆਂ ਲਈ ਮੁਫਤ ਸਫ਼ਰ ਜਾਂ ਬੀਬੀਆਂ ਨੂੰ ਅਸੀਂ 2500 ਰੁਪਇਆ ਦੇਵਾਂਗੇ ਜੀ, ਇਹ ਸਾਰੀ ਪ੍ਰਕਿਰਿਆ। ਸੋ ਉਹ ਰਿਓੜੀਆਂ ਜਿਹੜੀ ਆਮ ਆਦਮੀ ਪਾਰਟੀ ਵੰਡ ਰਹੀ ਸੀ, ਉਹੀ ਰਿਓੜੀਆਂ ਦਾ ਫੈਕਟ ਰੰਗ ਬਦਲ ਕੇ ਭਾਜਪਾ ਨੇ ਵੰਡਿਆ ਤੇ ਭਾਜਪਾ ਨੂੰ ਫਿਕਰ ਸੀਗਾ ਕਿ ਪਤਾ ਨਹੀਂ ਸਾਡੀਆਂ ਰਿਓੜੀਆਂ ਔਰਤਾਂ ਨੂੰ ਪਸੰਦ ਆਉਣਗੀਆਂ ਜਾਂ ਨਹੀਂ,
ਇਸ ਲਈ ਉਹਨੇ ਦਾਅਵੇ ਵਾਅਦੇ ਕੀਤੇ ਸੀਗੇ। ਉਹ ਦਾਅਵੇ ਵਾਅਦਿਆਂ ਤੇ ਦਿੱਲੀ ਦੀਆਂ ਔਰਤਾਂ ਨੇ ਭਰੋਸਾ ਜਤਾਇਆ। ਹਰ ਮਹੀਨੇ 2500 ਰੁਪਈਆ ਆਰਥਿਕ ਮਦਦ ਹੈ ਤੇ 8 ਮਾਰਚ ਤੋਂ ਦੇਣਾ ਸ਼ੁਰੂ ਕਰ ਦਾਂਗੇ। ਫਿਰ ਦਿੱਲੀ ਦੇ ਵਿੱਚ ਘਰੇਲੂ ਜਿਹੜੀ ਮੇਡ ਨੇ, ਜਿਹੜੀਆਂ ਘਰਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਨੇ, ਉਹਨਾਂ ਦੇ ਲਈ ਕਲਿਆਣ ਬੋਰਡ ਬਣਾਉਣ ਦਾ ਦਾਅਵਾ। ਫਿਰ ਗਰੀਬ ਔਰਤਾਂ ਨੂੰ 500 ਰੁਪਏ ਦਾ ਸਿਲੰਡਰ ਸਬਸਿਡੀ ਵਾਲਾ, ਫਿਰ ਦੀਵਾਲੀ ਤੇ ਹੋਲੀ ਤੇ ਮੁਫਤ ਸਿਲੰਡਰ, ਫਿਰ ਮਾਤਰ ਸੁਰੱਖਿਆ ਬੰਧਨਾਂ ਦੇ ਮੌਕੇ ਗਰਭਵਤੀ ਔਰਤਾਂ ਲਈ 21,000 ਦੀ ਸਕੀਮ, ਫਿਰ ਇਸੇ ਤਰ੍ਹਾਂ ਮਹਿਲਾਵਾਂ ਲਈ ਫ੍ਰੀ ਬੱਸ ਸਫ਼ਰ। ਸੋ ਜਿਹੜਾ ਇਹ ਯੋਜਨਾਵਾਂ ਸੀਗੀਆਂ, ਇਹਦਾ ਵੀ ਅਸਰ ਕਿਤੇ ਨਾ ਕਿਤੇ ਨਜ਼ਰ ਆਇਆ ਤੇ ਉਹਦਾ ਨਤੀਜਾ ਇਹ ਹੋਇਆ ਕਿ ਔਰਤਾਂ ਨੇ ਵੱਡੀ ਗਿਣਤੀ 'ਚ ਵੋਟ ਪਾਈ ਤੇ ਇਸ ਲਈ ਔਰਤ ਵਜੋਂ ਵੀ ਰੇਖਾ ਗੁਪਤਾ ਦੀ ਚੋਣ ਹੋਈ ਹੈ। ਸੋ ਕਿਉਂਕਿ ਜੇਕਰ ਦਿੱਲੀ ਦੇ ਇਤਿਹਾਸ 'ਚ ਦੇਖੋ ਤਾਂ ਇਹ ਮਤਲਬ ਚੌਥੀ ਔਰਤ ਹੈ। ਇਹ ਤੋਂ ਪਹਿਲਾਂ ਸ਼ੀਲਾ ਦੀਕਸ਼ਤ, ਫਿਰ ਸੁਸ਼ਮਾ ਸਵਰਾਜ, ਫਿਰ ਇਸੇ ਤਰ੍ਹਾਂ ਕੁਝ ਮਹੀਨਿਆਂ ਲਈ ਆਤਸ਼ੀ, ਸੋ ਇਹ ਉੱਥੇ ਮੁੱਖ ਮੰਤਰੀ ਰਹੇ ਨੇ। ਉਸ ਕੜੀ 'ਚ ਵੀ ਇਹਨੂੰ ਦੇਖਣ ਦੀ ਲੋੜ ਹੈ। ਸੋ ਇਹ ਵੀ ਇੱਕ ਅਹਿਮ ਪਹਿਲੂ ਸੀਗਾ। ਤੀਸਰਾ ਜਿਹੜਾ ਅਹਿਮ ਕਾਰਨ ਹੈ, ਉਹਦੇ ਪਿੱਛੇ ਕਿਤੇ ਨਾ ਕਿਤੇ ਇਹ ਵੀ ਵਜ੍ਹਾ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਮਤਲਬ ਕਿ ਲੰਮੇ ਸਮੇਂ ਤੋਂ ਬੀਜੇਪੀ ਮੰਨਫੀ ਸੀਗੀ ਤੇ ਉਹਦੀ ਜਦੋਂ ਐਂਟਰੀ ਹੁੰਦੀ ਆ ਤਾਂ ਕਈ ਜਿਹੜੇ ਲੰਮੇ ਸਮੇਂ ਤੋਂ ਬੀਜੇਪੀ ਨਾਲ ਜੁੜੇ ਲੀਡਰ ਸੀ, ਖਾਸ ਕਰ ਜਿਵੇਂ ਪ੍ਰਵੇਸ਼ ਵਰਮਾ ਹੋਰਾਂ ਦਾ ਮੁੰਡਾ, ਉਹ ਵੀ ਦਾਅਵੇਦਾਰ ਸੀ। ਹਾਂਜੀ। ਫਿਰ ਮਨਜਿੰਦਰ ਸਰਸਾ ਕੇ ਸਿੱਖ ਵੋਟ ਵੀ ਨਾਲ ਆਈ ਹੈ, ਉਹ ਵੀ ਦਾਅਵੇਦਾਰ ਸੀ। ਸੋ ਉਹਨਾਂ ਦਾਅਵੇਦਾਰਾਂ ਦੀ ਦਾਅਵੇਦਾਰੀ ਨੂੰ ਵੀ ਲਾਂਭੇ ਰੱਖਦਿਆਂ ਹੋਇਆਂ ਸਿਰਫ ਔਰਤ ਨੂੰ ਪਹਿਲ ਦੇਣਾ, RSS ਦੇ ਨਾਤੇ ਪਹਿਲ ਦੇਣਾ, ਮਹਿਲਾ ਨੂੰ ਪਹਿਲ ਦੇਣਾ, ਆਪਣੀਆਂ ਗਰੰਟੀਆਂ ਦੇ ਹਵਾਲੇ ਨਾਲ ਪਹਿਲ ਦੇਣਾ ਤੇ ਵਪਾਰੀ ਭਾਈਚਾਰੇ ਦੇ ਹਵਾਲੇ ਨਾਲ ਪਹਿਲ ਦੇਣਾ, ਇਹ ਕੁਝ ਕਾਰਨ ਬਣੇ ਜਿਨ੍ਹਾਂ ਕਾਰਨ ਰੇਖਾ ਗੁਪਤਾ ਦੀ ਉੱਥੇ ਚੋਣ ਹੋਈ ਹੈ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਉਹ ਵਿਦਿਆਰਥੀ ਉਹ ਚੋਂ ਨਿਕਲ ਕੇ ਆਉਂਦੀ ਹੈ। ਸੋ ਇਸ ਲਈ ਸੋਚ ਸਕਦੇ ਹਾਂ ਕਿ ਘੱਟੋ ਘੱਟ ਵਿਦਿਆਰਥੀ ਲੀਡਰਸ਼ਿਪ ਚੋਂ ਨਿਕਲੀ ਸ਼ਾਇਦ ਦਿੱਲੀ ਦੇ ਲਈ ਕੁਝ ਚੰਗਾ ਕਰ ਸਕੇ। ਸਹੁੰ ਚੁੱਕਣ ਤੋਂ ਪਹਿਲਾਂ ਮਤਲਬ ਕਿ ਉਹ ਹਨੂੰਮਾਨ ਮੰਦਿਰ ਜਾਂਦੇ ਆ ਤੇ ਰਾਮਲਾ ਮੈਦਾਨ ਸਹੁੰ ਚੁੱਕ ਸਮਾਗਮ ਹੁੰਦਾ ਤੇ ਸਹੁੰ ਚੁੱਕਣ ਤੋਂ ਬਾਅਦ ਉਹ ਜਮਨਾ ਦੀ ਆਰਤੀ ਲਈ ਜਾਂਦੀ ਹੈ। ਸੋ ਕੁਝ ਸੰਕੇਤ ਦਿੱਤੇ ਆ ਉਹਨਾਂ ਨੇ। ਸੋ ਦੇਖਦੇ ਆ ਜੀ। ਸੱਦਾ ਕੇਜਰੀਵਾਲ ਨੂੰ ਵੀ ਸੀਗਾ, ਕੇਜਰੀਵਾਲ ਆਇਆ ਨਹੀਂ। ਕਾਂਗਰਸ ਦਾ ਪ੍ਰਧਾਨ ਜ਼ਰੂਰ ਆਇਆ ਸੀ। ਸੋ ਹੁਣ ਦਿੱਲੀ ਰੇਖਾ ਦੇ ਹਵਾਲੇ ਆ। ਸੋ ਦੇਖਦੇ ਆ ਜੀ ਕੀ ਹੁੰਦਾ ਜੀ। ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਵਧੀਏ ਆਪਾਂ ਸ਼ਰਮਾ ਜੀ। ਜਿਹੜੇ 6 ਮੰਤਰੀ ਦਿੱਲੀ ਦੇ ਵਿੱਚ ਬਣਾਏ ਗਏ ਨੇ, ਉਹਨਾਂ ਦੇ ਵਿੱਚੋਂ 3 ਪੰਜਾਬੀ ਨੇ। ਹੁਣ ਜਿਹੜੇ ਪੋਲਿਟਿਕਸ ਦੇ ਉੱਤੇ ਨਜ਼ਰ ਰੱਖਣ ਵਾਲੇ ਲੋਕ ਨੇ, ਸਿਆਸੀ ਗਲਿਆਰਿਆਂ ਦੇ ਵਿੱਚ ਵਿਚਰਨ ਵਾਲੇ ਲੋਕ ਨੇ, ਉਹ ਇਹਦਾ ਤਰ੍ਹਾਂ ਦੇ ਵੱਖ-ਵੱਖ ਥਿਊਰੀਆਂ ਦੇ ਉੱਤੋਂ ਵੱਖ-ਵੱਖ ਮਤਲਬ ਮਾਇਨੇ ਕੱਢ ਰਹੇ ਨੇ ਜੀ। ਦੇਖੋ, ਮਾਇਨੇ ਨਿਕਲਣਗੇ ਜੀ। ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ 27 ਸਾਲਾਂ ਬਾਅਦ ਆਈ ਹੈ ਜੀ। 27 ਸਾਲਾਂ ਬਾਅਦ ਆਉਣ ਤੋਂ ਬਾਅਦ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸ਼ੀਲਾ ਦੀਕਸ਼ਤ ਦੇ ਕਾਰਜਕਾਲ ਤੋਂ ਬਾਅਦ ਕੇਜਰੀਵਾਲ ਦਾ ਹਵਾਲਾ ਇੱਕ ਉਹਨਾਂ ਤੇ ਭਾਰੂ ਰਹੇਗਾ ਕਿ ਕਿਤੇ ਦੁਬਾਰਾ ਵਾਪਸੀ ਨਾ ਹੋਵੇ ਆਮ ਆਦਮੀ ਪਾਰਟੀ ਦੀ। ਉਹਨਾਂ ਨੇ ਉਹ ਵੀ ਪੱਕ ਦਿੱਤੀ ਹੈ। ਪਰ ਦਿੱਲੀ ਦਾ ਮੁੱਖ ਮੰਤਰੀ ਚੁਣਦਿਆਂ ਹੋਇਆਂ ਜਦੋਂ ਉਹਨਾਂ ਨੇ ਨਾਲ 6 ਮੰਤਰੀ ਚੁਣੇ ਨੇ ਤਾਂ ਇਹਦਾ ਮਤਲਬ 6 ਮੰਤਰੀਆਂ ਦੇ ਵਿੱਚੋਂ ਜੇ 3 ਮੰਤਰੀ ਪੰਜਾਬ ਦੇ ਲਏ ਜਾਂਦੇ ਨੇ, ਪੰਜਾਬੀ ਮੂਲ ਦੇ, ਮਤਲਬ ਪੰਜਾਬ ਨਾਲ ਚਾਹੇ ਸਿੱਧਾ ਸੰਬੰਧ ਨਾ ਹੋਵੇ ਪਰ ਪੰਜਾਬੀ ਮੂਲ ਦੇ ਨੇ, ਸੋ ਇਹਦਾ ਕੋਈ ਅਰਥ ਹੈ। ਹੁਣ ਮਨਜਿੰਦਰ ਸਰਸਾ ਬਤੌਰ ਸਿੱਖ ਚਿਹਰਾ ਇਸ ਮੌਕੇ ਦਿੱਲੀ ਦੇ ਵਿੱਚ ਕੈਬਨਿਟ 'ਚ ਆਏ ਨੇ। ਤੁਸੀਂ ਇੱਕ ਪਹਿਲੂ ਗੌਰ ਕਰੋ ਕਿ ਦਿੱਲੀ 'ਚ ਅੱਜ ਤੱਕ ਜਿਹੜੀ ਵੀ ਸਰਕਾਰ ਬਣੀ ਹੈ ਉਹ ਸਰਕਾਰ 'ਚ ਸਿੱਖ ਭਾਈਚਾਰੇ ਦੀ ਜਾਂ ਪੰਜਾਬੀਆਂ ਦੀ ਨੁਮਾਇੰਦਗੀ ਰਹੀ ਹੈ। ਪਰ ਅਰਵਿੰਦ ਕੇਜਰੀਵਾਲ ਦੇ 12-13 ਸਾਲਾਂ ਦੇ ਰਾਜ ਦੇ ਵਿੱਚ ਪੰਜਾਬੀ ਭਾਈਚਾਰੇ ਨੂੰ ਔਰ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਨਹੀਂ ਮਿਲੀ ਕੈਬਨਿਟ ਦੇ ਵਿੱਚ, ਸਰਕਾਰ ਦੇ ਵਿੱਚ। ਮਤਲਬ ਇਹ ਕਿਸ ਤਰ੍ਹਾਂ ਦੀ ਬੇਸ਼ਰਮੀ ਸੀਗੀ ਕਿ ਜਿਹੜਾ ਕੇਜਰੀਵਾਲ ਪੰਜਾਬ ਦੇ ਸਿਰ ਤੇ ਪਲਿਆ, ਪੰਜਾਬ ਦੇ ਪੈਸੇ ਨਾਲ ਪਲਿਆ, ਪੰਜਾਬ ਦੇ ਸਾਰੇ ਸਾਧਨਾਂ ਦੀ ਵਰਤੋਂ ਕੀਤੀ, ਉਸ ਨੂੰ ਇਹ ਵੀ ਨਹੀਂ ਦਿਖਿਆ ਕਿ ਹਾਂ ਮੈਂ ਉਸ ਥਾਂ ਦੇਵਾਂ। ਸੋ ਬੀਜੇਪੀ ਨੇ ਉਹ ਕਾਟ ਵੀ ਦਿੱਤੀ ਹੈ। ਇਸ ਸਮੇਂ ਉਹ ਪੰਜਾਬ ਦਾ ਪੀੜ ਸਮਝਦੀ ਹੈ ਤੇ ਇਸ ਲਈ ਉਸ ਪੀੜ ਨੂੰ ਉਹ ਮਰਹਮ ਦੇ ਵਜੋਂ ਪੇਸ਼ ਕਰਨਾ ਚਾਹੁੰਦੀ ਹੈ। ਸੋ ਮਨਜਿੰਦਰ ਸਰਸਾ ਦਾ ਸੰਬੰਧ ਚਾਹੇ ਸਰਸਾ ਨਾਲ ਹੈ, ਹਰਿਆਣੇ ਨਾਲ ਹੈ, ਪਰ ਉਹ ਸਿੱਖ ਲੀਡਰ ਦੇ ਨਾਤੇ ਪੰਜਾਬ 'ਚ ਵੀ ਆਪਣਾ ਇੱਕ ਸਪੇਸ ਰੱਖਦੇ ਨੇ। ਕਿਸਾਨੀ ਅੰਦੋਲਨ 'ਚ ਉਹਨਾਂ ਨੇ ਜਿਹੜਾ ਰੋਲ ਨਿਭਾਇਆ ਸੀ, ਉਸ ਰੋਲ ਦੇ ਨਾਤੇ ਪੰਜਾਬ ਦੇ ਪਿੰਡਾਂ 'ਚ ਵੀ ਉਹਨਾਂ ਦਾ ਸਤਿਕਾਰ ਹੈਗਾ। ਇਸ ਲਈ ਮਨਜਿੰਦਰ ਸਰਸਾ ਨੂੰ ਚੁਣਨਾ ਬੀਜੇਪੀ ਦਾ ਇੱਕ ਸਿਆਸੀ ਦਾਅ ਹੈ। ਇਕੱਲਾ ਇਹੀ ਨਹੀਂ, ਇਸੇ ਤਰ੍ਹਾਂ ਜੇਕਰ ਤੁਸੀਂ ਜਿਹੜੇ ਮੰਤਰੀ ਸੂਦ ਬਣਾਏ ਨੇ ਉਹਨਾਂ ਨੇ, ਹੈ ਨਾ, ਆਸ਼ੀਸ਼ ਸੂਦ, ਉਹ ਕਪੂਰਥਲੇ ਨਾਲ ਉਹਨਾਂ ਦਾ ਪਿਛੋਕੜ ਹੈ, ਦਾਦੇ ਪੜਦਾਦਿਆਂ ਦਾ ਉਹਨਾਂ ਦਾ। ਸੋ ਪੰਜਾਬੀ ਮੂਲ ਦੇ ਨੇ ਤੇ ਦਿੱਲੀ ਦੇ ਵਿੱਚ ਵੀ ਉਹ ਪੰਜਾਬੀ ਲੀਡਰ ਵਜੋਂ ਪਛਾਣੇ ਜਾਂਦੇ ਨੇ। ਸੋ ਆਸ਼ੀਸ਼ ਸੂਦ ਨੂੰ ਵੀ ਪੰਜਾਬੀ ਮੂਲ ਦੇ ਨਾਤੇ ਉੱਥੇ ਲੈਣਾ, ਇਹਦਾ ਮਤਲਬ ਪੰਜਾਬ ਦੇ ਉਸ ਵਰਗ ਨੂੰ ਵੀ ਬਾਇਆ ਸੂਦ ਸਿੱਧਣਾ ਚਾਹੁੰਦੀ ਹੈ ਬੀਜੇਪੀ। ਇਹੀ ਨਹੀਂ, ਮੈਂ ਦੇਖ ਰਿਹਾ ਸੀਗਾ ਰਵਿੰਦਰ ਕੁਮਾਰ ਇੰਦਰਾਜ ਹੋਰੀ ਜੀ, ਰਵਿੰਦਰ ਕੁਮਾਰ ਇੰਦਰਾਜ ਹੋਰੀ SCBC ਭਾਈਚਾਰੇ ਚੋਂ ਆਉਂਦੇ ਨੇ ਤੇ ਇਹਨਾਂ ਦਾ ਪਿਛੋਕੜ ਵੀ ਮੂਲ ਪੰਜਾਬੀ ਹੈ। ਠੀਕ ਹੈ ਜੀ। ਸੋ ਇਸ ਲਈ ਆਪਾਂ ਪਹਿਲਾਂ ਵੀ ਕਿੰਨੀ ਵਾਰ ਗੱਲ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਜਦੋਂ ਪੰਜਾਬ 'ਚ ਐਂਟਰ ਕਰਨਾ ਚਾਹੁੰਦੀ ਹੈ ਤਾਂ ਉਹ ਇਕੱਲੀ ਜੱਟ ਸਿੱਖ ਵੋਟ ਦੇ ਹਵਾਲੇ ਨਾਲ ਨਹੀਂ, ਜਾਂ ਉਹਨਾਂ ਨੂੰ ਮੰਨਫੀ ਕਰਕੇ ਵੀ ਜੇ ਖੇਲਣਾ ਚਾਹੁੰਦੀ ਹੈ
ਤਾਂ ਉਹਦੀ ਨਜ਼ਰ ਪੰਜਾਬ ਦੇ ਹਿੰਦੂ ਵੋਟਰਾਂ ਤੇ, ਵਪਾਰੀ ਵੋਟਰਾਂ ਤੇ, ਸ਼ਹਿਰੀ ਵੋਟਰਾਂ ਤੇ ਨਾਲੇ SC-BC ਵੋਟਰਾਂ ਤੇ। ਸੋ ਇਸ ਨੂੰ ਤੁਸੀਂ ਇਸ ਨੁਕਤੇ ਤੋਂ ਵੀ ਦੇਖਣਾ ਕਿ ਜਿੰਨੀ ਕੁ ਸਿੱਖ ਵੋਟ ਆਵੇ ਉਹਦੇ ਲਈ ਉਹ ਮਨਿੰਦਰ ਸਰਸਾ, ਤੇ ਜਿਹੜੀ ਵਪਾਰੀ ਵੋਟ ਆਵੇ ਉਹਦਾ ਪ੍ਰਤੀਕ ਉਹਨਾਂ ਦਾ ਆਸ਼ੀਸ਼ ਸੂਦ, ਤੇ ਜਿਹੜੀ SC-BC ਵੋਟ ਆ ਉਹਦੇ ਲਈ ਉਹਨਾਂ ਨੇ ਰਵਿੰਦਰ ਕੁਮਾਰ ਇੰਦਰਾਜ। ਸੋ ਮੁੱਖ ਮੰਤਰੀ ਸਣੇ 7 ਜਣਿਆਂ ਨੂੰ ਚੁਣਨਾ, ਮੁੱਖ ਮੰਤਰੀ ਤੋਂ ਬਿਨਾਂ 6 ਮੰਤਰੀਆਂ ਨੂੰ ਚੁਣਨਾ, ਤੇ 6 ਚੋਂ 3 ਪੰਜਾਬੀਆਂ ਨੂੰ ਚੁਣਨਾ। ਇਹਦੇ ਮਾਇਨੇ ਤਾਂ ਹੈਗੇ ਨੇ ਕਿ ਕहीं पे निगाहें कहीं पे निशाना। ਮੁੱਖ ਮੰਤਰੀ ਤੇ ਕੈਬਨਿਟ ਦਿੱਲੀ 'ਚ ਬਣ ਰਹੀ ਆ, ਪਰ ਨਿਸ਼ਾਨੇ ਤੇ ਪੰਜਾਬ ਹੈਗਾ। ਜੀ ਬਿਲਕੁਲ ਬਿਲਕੁਲ। ਤੇ ਜੇ ਅਗਲੀ ਖਬਰ ਦੇ ਵੱਲ ਚੱਲੀਏ ਸ਼ਰਮਾ ਜੀ, ਤਾਂ ਕੇਜਰੀਵਾਲ ਬਾਰੇ ਸਵਾਲ ਇਹ ਪੈਦਾ ਹੋ ਗਿਆ ਵੀ ਕੇਜਰੀਵਾਲ ਆਤਸ਼ੀ ਨੂੰ ਦਿੱਲੀ ਸੰਭਾਲ ਕੇ ਹੁਣ ਆਪ ਕਿੱਥੇ ਜਾਣਗੇ, ਆਪ ਕਿਹੜਾ ਟਿਕਾਣਾ ਮੱਲਣਗੇ ਜੀ? ਦੇਖੋ, ਬੰਦੇ ਦੀ ਵਿਉਂਤਾਂ ਬਹੁਤ ਹੁੰਦੀਆਂ ਨੇ, ਪਰ ਉਸ ਵਿਉਂਤ ਅਨੁਸਾਰ ਸਾਰਾ ਕੁਝ ਚੱਲਦਾ ਜਾਂ ਨਹੀਂ ਚੱਲਦਾ ਇਹ ਤਾਂ ਵਕਤ ਤੈਅ ਕਰਦਾ। ਸੋ ਸਮੇਂ ਦੇ ਬਹਿਣ ਨੇ ਕਾਫੀ ਕੁਝ ਤੈਅ ਕਰਨਾ। ਫਿਲਹਾਲ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਵਿਹਲੇ ਨੇ, ਤੇ ਆਪਾਂ ਉਹਦੇ ਬਾਰੇ ਲੰਘੇ ਦਿਨਾਂ 'ਚ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਕੋਲ ਬਦਲ ਕੀ ਨੇ। ਜਾਂ ਤਾਂ ਉਹ ਮਤਲਬ ਚੁੱਪ ਕਰਕੇ ਹੁਣ ਘਰੇ ਬਹਿ ਜਾਣ, ਕਿਉਂਕਿ ਡਿਕਟੇਟਰਸ਼ਿਪ ਵਾਲੀ 1 ਮੈਨ ਆਰਮੀ ਵਾਲੀ ਪਾਰਟੀ ਹੈ, ਕੋਈ ਸੰਗਠਨ ਢਾਂਚਾ ਤਾਂ ਹੈ ਨਹੀਂ। ਵੈਸੇ ਹੁਣ ਉਹਨਾਂ ਦੇ ਲੀਡਰ ਕਹਿ ਰਿਹਾ ਕਿ ਅਸੀਂ ਢਾਂਚੇ ਤੇ ਕੰਮ ਕਰ ਰਹੇ ਹਾਂ ਜੀ, ਸੰਗਠਨ ਤੇ ਕੰਮ ਕਰ ਰਹੇ ਹਾਂ ਜੀ, ਹੁਣ ਅਸੀਂ ਇੱਕ ਸੁਰਤਾ 'ਚ ਅੱਗੇ ਵਧਾਂਗੇ ਜੀ। ਪਰ ਜਾਂ ਉਹ ਫਿਰ ਪੰਜਾਬ ਦਾ ਰੁਖ ਕਰ ਸਕਦੇ। ਮੰਨਿਆ ਇਹ ਜਾ ਰਿਹਾ ਕਿ ਕੇਜਰੀਵਾਲ ਹੋਰੀ ਪੰਜਾਬ ਦੇ ਕੋਟੇ 'ਚੋਂ ਰਾਜਸਭਾ ਜਾਣਾ ਚਾਹੁੰਦੇ। ਠੀਕ ਹੈ ਜੀ। ਤੇ ਉਹ ਪੰਜਾਬ ਸਰਕਾਰ ਨੂੰ ਵੀ ਆਪਣੇ ਰਾਹੀਂ ਚਲਾਉਣਾ ਚਾਹੁੰਦੇ ਆ। ਸੋ ਇਹ ਕਹਿੰਦੇ ਇੱਕ ਮੋਟਾ ਜਿਹਾ ਫਾਰਮੂਲਾ ਤਿਆਰ ਹੋਇਆ ਕਿ ਆਮ ਆਦਮੀ ਪਾਰਟੀ ਦਾ ਕੰਮਕਾਰ ਚਿਹਰੇ ਮੋਹਰੇ ਤੌਰ ਤੇ ਦਿੱਲੀ 'ਚ ਆਤਸ਼ੀ ਦੇਖੇਗੀ, ਗੁਜਰਾਤ ਦਾ ਕੰਮਕਾਰ ਮਨੀਸ਼ ਸਿਸੋਦੀਆ ਦੇਖਣਗੇ, ਠੀਕ ਹੈ ਜੀ, ਤੇ ਪੰਜਾਬ ਦਾ ਕੰਮਕਾਰ ਸੰਦੀਪ ਪਾਠਕ ਦੇ ਨਾਲ ਕੇਜਰੀਵਾਲ ਦੇਖਣਗੇ ਜੀ। ਮੇਨ ਫੋਕਸ ਉਹਨਾਂ ਦਾ ਪੰਜਾਬ ਤੇ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਪੰਜਾਬ ਹੱਥੋਂ ਨਿਕਲ ਗਿਆ ਤਾਂ ਫਿਰ ਆਮ ਆਦਮੀ ਪਾਰਟੀ ਦਾ ਭੋਗ ਪੈਣਾ ਤੈਅ ਹੈ। ਇਸ ਲਈ ਕੇਜਰੀਵਾਲ ਪੰਜਾਬ ਆ ਸਕਦੇ ਨੇ ਤੇ ਪੰਜਾਬ ਦੇ ਕੋਟੇ 'ਚੋਂ ਰਾਜ ਸਭਾ ਜਾਣਾ ਚਾਹੁੰਦੇ ਨੇ। ਪਰ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਸਿਆਸੀ ਨਕਸ਼ੇ ਤੋਂ ਮਨਫੀ ਕਰਨਾ ਚਾਹੁੰਦੀ ਹੈ, ਤੇ ਉਹਦੇ ਲਈ ਉਹਨਾਂ ਦੀਆਂ ਉਹ ਫਾਈਲਾਂ, ਪੁਰਾਣੇ ਕੇਸ, ਕੀ ਸ਼ਰਾਬ ਘੁਟਾਲਾ, ਕੀ ਦਵਾਈ ਘੁਟਾਲਾ, ਕੀ ਜਲ ਘੁਟਾਲਾ, ਜਿੰਨੇ ਵੀ ਦਿੱਲੀ ਦੇ ਵਿੱਚ ਉਹ ਘੁਟਾਲੇ ਨੇ ਜਿਨ੍ਹਾਂ ਨੇ ਕੇਜਰੀਵਾਲ ਦੀ ਇਮਾਨਦਾਰੀ ਦੀ ਛਵੀ ਵਾਲਾ ਮਫਲਰ ਲਾ ਕੇ ਪਰੇ ਰੱਖਾ ਤਾ। ਸੋ ਉਹ ਉਸ ਨੂੰ ਆਧਾਰ ਬਣਾ ਕੇ ਉਹ ਕਾਰਵਾਈ ਸ਼ੁਰੂ ਹੋ ਗਈ ਹੈ। ਉਹਦੇ ਲਈ ਫਾਈਲਾਂ ਖੁੱਲਣੀਆਂ ਸ਼ੁਰੂ ਹੋ ਗਈਆਂ। ਸਤਿੰਦਰ ਜੈਨ ਕਦੇ ਵੀ ਦੁਬਾਰਾ ਅੰਦਰ ਜਾ ਸਕਦਾ ਹੈ, ਮਨੀਸ਼ ਸਿਸੋਦੀਆ ਦੀ ਮੁੜ ਕੇ ਗ੍ਰਿਫਤਾਰੀ ਹੋ ਸਕਦੀ ਹੈ, ਉਸੇ ਕੜੀ 'ਚ ਕੇਜਰੀਵਾਲ ਅੰਦਰ ਵੀ ਜਾ ਸਕਦੇ ਆ। ਸੋ ਕੇਜਰੀਵਾਲ ਪੰਜਾਬ ਆਉਣਾ ਚਾਹੁੰਦੇ ਆ ਤੇ ਬੀਜੇਪੀ ਉਹਨਾਂ ਨੂੰ ਤਿਹਾੜ ਭੇਜਣਾ ਚਾਹੁੰਦੀ ਹੈ। ਸੋ ਦੇਖਦੇ ਹਾਂ ਜੀ ਕਿਹੜਾ ਦਰ ਪਹਿਲਾਂ ਖੁੱਲਦਾ ਤੇ ਕੇਜਰੀਵਾਲ ਦੀ ਇੱਛਾ ਸੰਸਦ ਜਾਣ ਦੀ ਹੈ। ਜੀ 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 ਬਿਲਕੁਲ। ਜੇਕਰ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰ ਮੁਹਿੰਮ ਦੀ। ਕਹਿੰਦੇ ਫੜਨੀ ਸੀ ਇਹਨਾਂ ਨੇ ਮਗਰਮੱਛ ਤੇ ਫੜਨ ਲੱਗ ਪਏ ਹੁਣ ਛੋਟੀਆਂ ਮੱਛੀਆਂ ਜੀ। ਪ੍ਰਵੀਨ ਜੀ, ਕਮਾਲ ਦਾ ਵਰਤਾਰਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਬੜੇ ਦਮਖਮ ਨਾਲ ਆਏ ਸੀ ਕਿ ਅਸੀਂ ਚਿੱਟੇ ਵਾਲੇ ਮਗਰਮੱਛ ਫੜ ਲੈਣੇ, ਅਸੀਂ ਰੇਤ ਮਾਫੀ ਵਾਲੇ ਮਗਰਮੱਛ ਫੜ ਲੈਣੇ, ਅਸੀਂ ਬੱਸ ਟਰਾਂਸਪੋਰਟ ਵਾਲੇ ਮਗਰਮੱਛ ਫੜ ਲੈਣੇ, ਅਸੀਂ ਕੇਵਲ ਮਾਫੀਆ ਮੁਕਾ ਦੇਣਾ, ਸ਼ਰਾਬ ਮਾਫੀਆ ਮੁਕਾ ਦੇਣਾ। ਇੱਕ ਵੀ ਰੱਤਾ ਫਰਕ ਨਹੀਂ ਪਿਆ, ਉਲਟਾ ਰੇਟ ਵੱਧ ਗਏ, ਭਾਅ ਵੱਧ ਗਏ, ਲੁੱਟ ਵੱਧ ਗਈ, ਭ੍ਰਿਸ਼ਟਾਚਾਰ ਵੱਧ ਗਿਆ ਜੀ। ਸਰਕਾਰ ਬਣਦਿਆਂ ਹੀ ਸਰਕਾਰ ਨੇ ਦਮ ਭਰਿਆ ਸੀਗਾ ਕਿ ਲਓ ਜੀ ਅਸੀਂ ਕਾਂ ਮਾਰ ਕੇ ਟੰਗਤਾ। ਉਹ ਜਿਹੜਾ ਸੀਗਾ ਮਤਲਬ ਕਿ ਵਿਜੇ ਸਿੰਗਲਾ, ਉਹਨੂੰ ਸਰਾਣੇ ਬਿਠਾ ਕੇ ਮੁੱਖ ਮੰਤਰੀ ਨੇ ਖੁਦ ਕਿਹਾ, ਮੇਰੇ ਕੋਲ ਮੰਨ ਗਿਆ ਜੀ, ਕਮਿਸ਼ਨ ਲੈਂਦਾ ਸੀ। ਲਓ ਜੀ, ਅੱਜ ਤੱਕ 3 ਸਾਲ ਬੀਤਣ ਬਾਵਜੂਦ ਵੀ ਉਹਦਾ ਚਲਾਨ ਨਹੀਂ ਪੁਲਿਸ ਪੇਸ਼ ਕਰ ਸਕੀ। ਤੇ ਹੁਣ ਫਿਰ ਤੁਸੀਂ ਕਹਿੰਦੇ ਹੋ ਜੀ ਅਸੀਂ ਆ 2 ਅਫਸਰ ਫੜ ਲਏ, 3 ਅਫਸਰ ਫੜ ਲਏ, ਹੁਣ ਅਸੀਂ ਭ੍ਰਿਸ਼ਟਾਚਾਰ। ਪੰਜਾਬ ਦੇ DGP ਸਾਹਿਬ ਨੇ ਲੰਘੇ ਦਿਨੀ ਪ੍ਰੈਸ ਕਾਨਫਰੰਸ ਕੀਤੀ। ਠੀਕ ਹੈ ਜੀ। DGP ਗੌਰਵ ਜਾਦਵ ਪੰਜਾਬ ਦੇ ਮੁਖੀ ਨਾਤੇ, ਪੁਲਿਸ ਮੁਖੀ ਨਾਤੇ ਇੱਕ ਚੰਡੀਗੜ੍ਹ 'ਚ ਬੈਠ ਕੇ ਪੂਰੇ ਅੰਕੜਿਆਂ ਨਾਲ ਪ੍ਰੈਸ ਕਾਨਫਰੰਸ ਕਰਦੇ ਆ ਕਿ ਸਾਡੀ ਭ੍ਰਿਸ਼ਟਾਚਾਰ ਵਾਲੀ ਮੁਹਿੰਮ ਕਿੰਨੀ ਤਕੜੀ ਹੈ ਜੀ। ਲਓ ਦੇਖੋ, ਅਸੀਂ 52 ਅਫਸਰਾਂ ਖਿਲਾਫ, ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਤੀ, ਬਰਖਾਸਤ ਕਰਕੇ ਉਹ ਮਾਰੇ, ਸਸਪੈਂਡ ਕਰਕੇ ਪਰੇ ਮਾਰੇ ਜੀ, ਕਾਰਵਾਈ ਕਰਾਂਗੇ, ਅੰਦਰ ਵੀ ਦੇਣੇ ਪਏ ਦੇ ਦਿਆਂਗੇ। ਮਤਲਬ ਵੱਡੀ ਖਬਰ ਚੱਲੀ। ਮੈਂ ਪੜਚੋਲ 'ਚ ਗਿਆ ਕਿ ਦੇਖਾਂ ਤਾਂ ਸੀ ਕਿ ਐਡੇ 52 ਕਿਹੜੇ ਫੜ ਲਏ ਭਾਈ। ਤੁਸੀਂ ਹੈਰਾਨ ਹੋਵੋਗੇ ਜਨਾਬ ਕਿ 52 ਚੋਂ 45 ਵਿਚਾਰੇ ਕਾਂਸਟੇਬਲ ਨੇ। ਉਹ ਅੱਛਾ, ਮਤਲਬ 52 ਦੇ ਉੱਤੇ ਤੁਸੀਂ ਭ੍ਰਿਸ਼ਟਾਚਾਰ ਦੀ ਕਾਰਵਾਈ ਕਰ ਰਹੇ ਹੋ, ਉਹਨਾਂ ਚੋਂ 45 ਕਾਂਸਟੇਬਲ ਨੇ ਜੀ। ਸਭ ਤੋਂ ਵੱਡਾ ਅਫਸਰ ਜਿਹੜਾ ਭ੍ਰਿਸ਼ਟਾਚਾਰ 'ਚ ਫੜਿਆ ਗਿਆ ਉਹ ਇੱਕ ਇੰਸਪੈਕਟਰ ਹੈ ਜਨਾਬ। ਠੀਕ ਹੈ ਜੀ। ਉਹ ਤੋਂ ਬਾਅਦ 5 ASI ਨੇ, ਫਿਰ ਇੱਕ IC2 ਹੈ, ਤੇ ਇਹ ਜੇ 7 ਨੂੰ ਬਾਹਰ ਕਰ ਦੋ ਤਾਂ ਉਹ ਤੋਂ ਬਿਨਾਂ ਬਾਕੀ 45 ਸਾਰੇ ਕਾਂਸਟੇਬਲ ਰੈਂਕ ਦੇ ਨੇ। 4 ਹੈੱਡ ਕਾਂਸਟੇਬਲ, 18 ਸੀਨੀਅਰ ਕਾਂਸਟੇਬਲ ਤੇ 23 ਕਾਂਸਟੇਬਲ ਜੀ ਜੀ। ਮਤਲਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ 'ਚ ਲੰਮੇ ਸਮੇਂ ਤੋਂ ਪੁਲਿਸ ਰਾਜ ਰਿਹਾ। ਪੁਲਿਸ ਨੇ ਆਪਣੀ ਵਧੀਕੀਆਂ ਕੀਤੀਆਂ। ਹਾਲ ਹੀ ਦੇ ਵਿੱਚ ਜੇਲ੍ਹਾਂ ਦੇ ਅੰਦਰੋਂ, ਥਾਣਿਆਂ ਦੇ ਅੰਦਰੋਂ ਉਹਨਾਂ ਦੀਆਂ ਇੰਟਰਵਿਊਆਂ ਗੈਂਗਸਟਰਾਂ ਦੀਆਂ, ਲਾਰੈਂਸ ਬਿਸ਼ਨੋਈ ਵਾਲਾ ਕਾਂਡ, ਉਹ ਤਾਂ ਸਾਰਾ ਕੁਝ ਰੁਕਿਆ ਨਹੀਂ ਜੀ। ਹੁਣ ਲਾਰੈਂਸ ਬਿਸ਼ਨੋਈ ਵਾਲਾ ਮਾਮਲਾ ਜਦੋਂ ਅਦਾਲਤ 'ਚ ਗਿਆ
ਤੇ ਜੱਜ ਸਾਹਿਬ ਨੇ ਪੁੱਛਿਆ ਕਾਰਵਾਈ, ਕਹਿੰਦੇ ਹਾਂਜੀ ਕਰਤੀ, ਅਸੀਂ ਥਾਣੇ ਦੇ ਮੁਲਾਜ਼ਮ ਸਸਪੈਂਡ ਕਰਤੇ। ਉਹ ਕਹਿੰਦੇ ਥਾਣੇ ਦੇ ਮੁਲਾਜ਼ਮ ਇੰਨਾ ਦਮ ਰੱਖਦੇ ਨੇ ਕਿ ਆਪਣੇ ਲੈਵਲ ਤੇ ਕਰ ਦਿੰਦੇ ਆ। ਸਹੀ ਹੈ। ਅੱਛਾ ਜੀ, ਕਹਿੰਦੇ ਅਸੀਂ ਇੰਸਪੈਕਟਰ ਖਿਲਾਫ ਵੀ ਕਾਰਵਾਈ ਕਰਤੀ। ਉਹਨਾਂ ਨੇ ਫਿਰ ਪੁੱਛਿਆ ਕਿ ਅੱਛਾ ਇੰਸਪੈਕਟਰ ਨੇ ਕਰਾਤੀ ਸੀ ਇੰਟਰਵਿਊ? ਨਹੀਂ ਜੀ, ਅਸੀਂ ਡੀਐਸਪੀ ਤੇ ਵੀ ਕਾਰਵਾਈ ਕਰਤੀ, ਫਿਰ ਡੀਐਸਪੀ ਕਰਤੀ। ਉਹ ਕਹਿੰਦੇ ਡੀਐਸਪੀ ਫੈਸਲੇ ਏਡੇ ਲੈ ਲੈਂਦਾ। ਫਿਰ ਕਹਿੰਦੇ ਨਹੀਂ ਜੀ, ਅਸੀਂ ਐਸਐਸਪੀ ਦਾ ਤਬਾਦਲਾ ਕਰਤਾ। ਮਤਲਬ ਤਾਂ ਵੀ ਐਸਐਸਪੀ ਤੋਂ ਅੱਗੇ ਨਹੀਂ ਵਧੇ, ਜਦੋਂ ਕਿ ਸਾਰਿਆਂ ਨੂੰ ਪਤਾ ਕਿ ਐਡਾ ਬੜਾ ਕਾਰਾ ਅੰਦਰ ਇੰਟਰਨੈਟ, ਫੋਨ, ਜੇ ਉਹ ਸਾਰਾ ਕੁਛ, ਉਹ ਵਿਚਾਰੇ ਇਸ ਲੈਵਲ ਤੱਕ ਦੇ ਅਧਿਕਾਰੀਆਂ ਦਾ ਦਮ ਹੁੰਦਾ। ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੇਸਾਂ 'ਚ ਨਾ ਪਵਾਉਣਾ, ਨਾ ਡਾਉਣਾ ਕਰਾਉਣਾ, ਜ਼ਮੀਨਾਂ ਦੇ ਲੈਣ ਦੇਣ ਕਰਾਉਣੇ, ਕੋਈ ਮਸਲਾ ਨਿਬੇੜਨਾ, ਉਹਦੇ ਵੱਡੇ ਮੋਟੇ ਸੌਦੇ ਜਿਹੜੀਆਂ ਮੇਜ਼ ਦੇ ਉੱਤੇ ਗੱਡੀਆਂ ਰੱਖ ਕੇ 50-50 ਹਜ਼ਾਰ ਵਾਲੀਆਂ ਹੁੰਦੇ ਨੇ, ਹੈ ਨਾ, ਮਤਲਬ ਉਹ ਕਿੰਨੀਆਂ ਗੱਡੀਆਂ ਦੀ ਗਿਣਤੀ ਖੱਬ ਲੱਗਦੀ ਆ, ਉਹ ਰੈਂਕ ਦੇ ਅਧਿਕਾਰੀਆਂ ਕੋਲ ਇੰਨਾ ਦਮ ਹੈਗਾ ਕਿ ਉਹ ਕਰਨ? ਮਤਲਬ ਚੌਂਕ, ਥਾਣਿਆਂ, ਕਚਹਿਰੀਆਂ ਦੇ ਬਾਹਰ 50-100 ਰੁਪਇਆ ਲੈਂਦੇ ਆ ਰਿਸ਼ਵਤ। ਲੱਖ ਦਾ ਤੇ ਵੇਖਣਾ ਬਤਾਊ ਹੈ ਰਿਸ਼ਵਤਖੋਰੀ। ਪਰ ਕੀ ਉਹ ਸਾਰਾ ਕੁਛ ਇਹ ਆਪਣੇ ਦਮ ਤੇ ਕਰ ਸਕਦੇ ਨੇ ਜੀ? ਇੰਨੇ ਸੋ ਆਹ ਕਾਰਵਾਈ ਆਪਣੇ ਆਪ ਦਿਖਾਉਂਦੀ ਆ ਕਿ ਤੁਸੀਂ ਦਮ ਭਰ ਕੇ ਆਏ ਸੀ ਕਿ ਅਸੀਂ ਬੜੇ ਮਗਰਮੱਛ ਅੰਦਰ ਖੜਾਂਗੇ। ਬੜੇ ਮਗਰਮੱਛ ਤਾਂ ਛੱਡੋ, ਉਹਦਾ ਕੋਈ ਬੇਲ ਮੱਛੀ ਨਹੀਂ ਫੜੀ। ਬੇਲ ਮੱਛੀ ਛੱਡੋ, ਤਾਂ ਕੋਈ ਬੜੀ 5 ਕਿਲੋ 10 ਕਿਲੋ ਵਾਲੀ ਮੱਛੀ ਨਹੀਂ ਫੜੀ, ਉਹ ਛੱਡੋ। ਤੁਸੀਂ ਤਾਂ ਡੱਡੀਆਂ ਤੇ ਆ ਗਏ, ਛੋਟੀਆਂ ਛੋਟੀਆਂ ਜਿਹੜੀਆਂ ਰੰਗ ਵਾਲੀਆਂ ਮੱਛੀਆਂ ਲੋਕਾਂ ਨੇ ਘਰੇ ਜੱਗਾਂ ਜਿਹਾਂ 'ਚ ਪਾ ਕੇ ਰੱਖੀਆਂ ਹੁੰਦੀਆਂ, ਜਾਰਾਂ 'ਚ ਪਾ ਕੇ, ਤੁਸੀਂ ਤਾਂ ਉਹ ਫੜ ਰਹੇ ਹੋ। ਇਹ ਸਿਰਫ ਤੇ ਸਿਰਫ ਦਿਖਾਵੇ ਦਾ, ਇਸ਼ਤਿਹਾਰਬਾਜ਼ੀ ਦਾ ਡਰਾਮਾ ਹੈ। ਜਿਹੜੀ ਕਾਰਵਾਈ ਵੱਡੇ ਅਧਿਕਾਰੀਆਂ ਤੇ ਹੋਣੀ ਚਾਹੀਦੀ ਸੀ, ਉਹਨਾਂ ਦਾ ਬਚਾਅ, ਉਹਨਾਂ ਦੀ ਚਮੜੀ ਕੌਣ ਬਚਾ ਰਿਹਾ? ਜੇ ਮੁੱਖ ਮੰਤਰੀ ਸੂਬੇ ਦਾ ਕਹੇ ਕਿ ਆਹ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਫਲਾਣੇ ਮੰਤਰੀ ਤੇ ਫਲਾਣੇ ਅਧਿਕਾਰੀ ਤੇ ਪੁਲਿਸ ਉਹਦਾ ਚਲਾਨ ਤੱਕ ਨਾ ਪੇਸ਼ ਕਰੇ, ਫਿਰ ਕੌਣ ਚਲਾ ਰਿਹਾ ਸਾਰੀ ਕਾਰਵਾਈ? ਜਾਂ ਉਸ ਕਾਰਵਾਈ ਤੁਸੀਂ ਵੀ ਹਿੱਸੇਦਾਰ ਬਣ ਗਏ? ਸਵਾਲ ਖੜੇ ਜੀ। ਬਿਲਕੁਲ ਬਿਲਕੁਲ। ਦੇਖੋ, ਕਾਂ ਮਾਰ ਕੇ ਟੰਗਣਾ ਇੱਕ ਅਲੱਗ ਚੀਜ਼ ਹੈ ਤੇ ਕਾਰਵਾਈਆਂ ਕਰਨੀਆਂ ਇੱਕ ਬਹੁਤ ਵੱਡੀ ਗੱਲ ਆ। ਇਹਦਾ ਸ਼ੁਰੂ ਤੋਂ ਲੱਗ ਰਿਹਾ ਸੀਗਾ ਵੀ ਜੇਕਰ ਤੁਸੀਂ ਵੱਡੀਆਂ ਮੱਛੀਆਂ ਨੂੰ ਹੱਥ ਪਾਓਗੇ, ਮਗਰਮੱਛਾਂ ਨੂੰ ਹੱਥ ਪਾਓਗੇ, ਤਾਂ ਉਹਦੇ ਵਿੱਚ ਵੱਡੇ ਨਾਂ ਵੀ ਆਉਣੇ ਜ਼ਾਹਰ ਜੀ ਗੱਲ ਆ ਜੀ। ਪੰਥਕ ਮਾਮਲੇ ਵੱਲ ਵਧੀਏ ਸ਼ਰਮਾ ਜੀ। ਆਪਾਂ ਧਾਮੀ ਸਾਹਿਬ ਦੇ ਅਸਤੀਫੇ ਬਾਰੇ ਆਪਾਂ ਦੇਖਿਆ ਕਿ ਕਈ ਤਰ੍ਹਾਂ ਦੀ ਚਰਚਾ ਚੱਲੀ, ਕਈ ਥਿਊਰੀਜ਼ ਤੋਂ ਆਪਾਂ ਵੀ ਗੱਲਬਾਤ ਕੀਤੀ ਕਿ ਕਿਤੇ ਉਹ ਚਾਲ ਹੈ ਜਾਂ ਉਹ ਮਜਬੂਰੀ ਹੈ, ਜਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਅਕਾਲੀ ਦਲ ਦੇ ਕਈ ਬੰਦੇ ਵਾਇਆ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਦੇ ਰਾਹੀਂ ਵੀ ਦਬਾਅ ਬਣਾ ਰਹੇ ਨੇ। ਅੱਜ ਉਹਨਾਂ ਦੇ ਅਸਤੀਫੇ ਤੇ ਫੈਸਲਾ ਹੋ ਜਾਣਾ ਜੀ। ਬਿਲਕੁਲ ਜੀ। ਅੱਜ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਜੀ ਉਹਨਾਂ ਦੇ ਘਰ ਤੱਕ ਪਹੁੰਚ ਕੀਤੀ, ਉਹਨਾਂ ਨੂੰ ਮਨਾਇਆ, ਸਮਝਾਇਆ, ਵੱਡੇ ਆਕਾ ਦਾ ਫੋਨ ਜੀ ਕਮੇਟੀ ਦੀ ਬੈਠਕ ਹੋਣੀ, ਉਸ ਤੋਂ ਪਹਿਲਾਂ ਕੀ ਫੈਸਲਾ ਹੁੰਦਾ ਕਿਹਾ ਨਹੀਂ ਜਾ ਸਕਦਾ। ਅਜੇ ਵੀ ਕੋਸ਼ਿਸ਼ਾਂ ਨੇ ਕਿ ਧਾਮੀ ਨੂੰ ਲਿਆਂਦਾ ਜਾਵੇ, ਕਿਉਂਕਿ ਇਸ ਡੈਮੇਜ ਨੂੰ ਅਕਾਲੀ ਦਲ ਕੰਟਰੋਲ ਕਰਨਾ ਚਾਹੁੰਦਾ। ਕੋਈ ਸ਼ੱਕ ਨਹੀਂ ਕਿ 2 ਤਰੀਕ ਦੇ ਫੈਸਲਿਆਂ ਤੋਂ, ਰਾਜਨੀਤਿਕ ਫੈਸਲਿਆਂ ਤੋਂ ਮਨਫੀ ਹੋਣ ਕਰਕੇ ਅਕਾਲੀ ਦਲ ਨਿਸ਼ਾਨੇ ਤੇ ਆ, ਤੇ ਉਸ ਨਿਸ਼ਾਨੇ ਨੂੰ ਮਤਲਬ ਕਿ ਹੋਰ ਧਾਰ ਦੇ ਰਹੇ ਸੀਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਜੀ ਜੀ, ਤੇ ਉਹਨਾਂ ਨੂੰ ਵੱਡਾ ਹੁੰਗਾਰਾ ਵੀ ਮਿਲ ਰਿਹਾ ਸੀ। ਪਰ ਦਿੱਲੀ ਦੇ ਵਿੱਚ ਵੱਡੀ ਕਨਵੈਨਸ਼ਨ ਤੋਂ ਬਾਅਦ ਉਹਨਾਂ ਦੇ ਖਿਲਾਫ, ਜਿਵੇਂ ਸਰਨੇ ਉਹਨਾਂ ਨੇ ਆ ਕੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਜੀ, ਸਰਨੇ ਹੋਰੀ ਵੀ ਕਹੇ ਜਿਹੇ ਇੱਕ ਪਾਸੇ ਆਪ ਕਾਂਗਰਸ ਨਾਲ ਰਹੇ ਨੇ ਕਿਸੇ ਸਮੇਂ, ਤੇ ਹੁਣ ਅੱਜ ਇਹ ਜਥੇਦਾਰ ਸਾਹਿਬ ਦੇ ਉੱਤੇ ਆਰਐਸਐਸ ਨਾਲ ਜਾਣ ਦੇ ਸਵਾਲ ਖੜੇ ਕਰ ਰਹੇ ਨੇ। ਪਰ ਕੱਲ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਨੌਰ ਤੋਂ, ਹੈ ਨਾ, ਨਰਹੇੜੀ ਤੋਂ, ਜਿੱਥੋਂ ਚੰਦੂ ਮਾਜਰੇ ਦਾ ਇਲਾਕਾ, ਆਪਾਂ ਇਕੱਲੇ ਗੱਲ ਕਰ ਰਹੇ ਸੀ, ਚੰਦੂ ਮਾਜਰੇ ਦਾ ਪਰਿਵਾਰ, ਰਖੜਾ ਪਰਿਵਾਰ, ਸੁਧਾਰ ਲਹਿਰ ਵਾਲੇ ਲੀਡਰ ਉਹਨਾਂ ਨਾਲ ਸੀ, ਉਹਨਾਂ ਨੇ ਸਰੋਪੇ ਵੀ ਦਿੱਤੇ। ਸੋ ਇੱਥੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਤਰ੍ਹਾਂ ਸੁਧਾਰ ਲਹਿਰ ਦੀ ਸਟੇਜ ਤੋਂ ਟੇਕ ਓਵਰ ਕਰ ਲਿਆ। ਹੁਣ ਸੁਧਾਰ ਲਹਿਰ ਵਾਲੇ ਦੀ ਸਟੇਜ ਤੇ ਆਉਣਾ ਜਥੇਦਾਰ ਸਾਹਿਬ ਦਾ ਕੀ ਉਹਨਾਂ ਲਈ ਲਾਹੇਵੰਦ ਹੋਊਗਾ ਜਾਂ ਨੁਕਸਾਨਦੇਹ ਹੋਊਗਾ, ਇਹ ਵਕਤ ਤੈਅ ਕਰੂਗਾ। ਕਿਉਂਕਿ ਜਿਸ ਤਰ੍ਹਾਂ ਦਾ ਅਕਾਲੀ ਦਲ ਲੋਕਾਂ ਦੀ ਨਜ਼ਰ ਵਿੱਚੋਂ, ਬਾਦਲ ਧਿਰ ਦਾ ਲੋਕਾਂ ਦੀ ਨਜ਼ਰ ਜੋ ਨਜ਼ਰੀਆ, ਉਹੀ ਦ੍ਰਿਸ਼ ਇਹਨਾਂ ਦੇ ਲਈ ਸੁਧਾਰ ਲਹਿਰ ਦਾ। ਤੇ ਸੁਧਾਰ ਲਹਿਰ ਵਾਲੇ ਵੀ ਲੋਕਾਂ ਲਈ ਪ੍ਰਮਾਣਿਤ ਨਹੀਂ ਹੈਗੇ ਜੀ। ਉਹ ਆਪ ਲੱਕੜ ਨਾਲ ਲੋਹੇ ਵਾਂਗ ਤਰਨਾ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸਾਰੇ ਅਸੀਂ ਤਰ ਜੀਏ, ਤੇ ਗਿਆਨੀ ਹਰਪ੍ਰੀਤ ਸਿੰਘ ਸਟੇਜ ਲੱਭਦੇ ਲੱਭਦੇ ਉਹਨਾਂ ਦੀ ਸਟੇਜ ਤੇ ਚਲੇ ਗਏ। ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਲਈ ਹੁਣ ਇਹ ਚੁਣੌਤੀ ਬਣ ਜਾਣਾ ਕਿ ਕੀ ਉਹਨਾਂ ਦੀ ਮੁਹਿੰਮ ਤੇਜ਼ ਹੋਊਗੀ ਜਾਂ ਕੁਝ ਮਹੀਨਿਆਂ ਬਾਅਦ ਥੱਕ ਕੇ ਹੁਣ ਠੰਡੀ ਹੋ ਕੇ ਬਹਿ ਜੂਗੀ। ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਇਹਨਾਂ ਨਾਲ ਜਾਣ ਤੋਂ ਪਹਿਲਾਂ, ਕਿਉਂਕਿ ਇਹ ਵੀ ਵੋਟਿੰਗ ਰਾਜਨੀਤੀ ਦੇ ਤੌਰ ਤੇ, ਪੰਥਕ ਰਾਜਨੀਤੀ ਤੋਂ ਉਸੇ ਤਰ੍ਹਾਂ ਨਕਾਰੇ ਹੋਏ ਲੋਕ ਸੀ। ਸੋ ਇਹ ਪਹਿਲੂ ਨੇ ਜਿੱਥੇ ਸਵਾਲ ਖੜਾ ਕੀਤਾ, ਉੱਥੇ ਧਾਮੀ ਹੋਰਾਂ ਦਾ ਡੈਮੇਜ ਕੰਟਰੋਲ ਕਰਨ ਲਈ ਅਕਾਲੀ ਦਲ ਦੀ ਖੁਦ ਜੱਦੋਜਹਿਦ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਇਸ ਨੂੰ ਕੰਟਰੋਲ ਕਰੀਏ। ਸੋ ਦੇਖਦੇ ਹਾਂ ਜੀ ਅੱਜ ਅੰਤਰਿੰਗ ਕਮੇਟੀ ਦੀ ਬੈਠਕ ਚ ਕੀ ਹੁੰਦਾ ਜੀ, ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਚੁੱਪ ਕਦੋਂ ਤੋੜਦੇ ਆ, ਕਿਉਂਕਿ ਲੈ ਦੇ ਕੇ ਫੈਸਲਾ ਜਥੇਦਾਰ ਸਾਹਿਬ ਕੋਲ ਹੀ ਆਉਣਾ ਕਿ ਉਹ
ਕਿ ਹੁਣ ਮਤਲਬ ਕਿ ਜਿਹੜਾ 7 ਮੈਂਬਰੀ ਕਮੇਟੀ ਵਾਲਾ ਅਸਤੀਫਾ ਹੈ, ਚਾਹੇ ਬਡੂੰਗਰ ਸਾਹਿਬ ਦਾ ਹੈ, ਚਾਹੇ ਧਾਮੀ ਸਾਹਿਬ ਦਾ ਹੈ, ਉਸ ਨੂੰ ਕਿਵੇਂ ਲੈਂਦੇ ਨੇ। ਇਸ ਲਈ ਹੁਣ ਸਭ ਦੀਆਂ ਨਜ਼ਰਾਂ ਜੱਦਰ ਸਾਹਿਬ ਨੇ। ਕੱਲ ਇੱਕ ਛੋਟਾ ਜਿਹਾ ਸਮਾਗਮ ਸੀਗਾ, ਜਿਹੜਾ ਕੈਲੰਡਰ ਹੁੰਦਾ ਨਾਨਕਸ਼ਾਹੀ ਕੈਲੰਡਰ ਦਾ ਰਿਲੀਜ਼ ਸਮਾਗਮ ਸੀਗਾ। ਉਮੀਦ ਸੀ ਕਿ ਜਥੇਦਾਰ ਸਾਹਿਬ ਉੱਥੇ ਗਿਆਨੀ ਰਘਵੀਰ ਸਿੰਘ ਆਪਣੀ ਚੁੱਪ ਤੋੜਨਗੇ, ਪਰ ਅਜੇ ਉਹਨਾਂ ਦੀ ਚੁੱਪ ਕਾਇਮ ਹੈ। ਸੋ ਅੱਜ ਵਾਲੀ ਸਮੁੱਚੀ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਕੀ ਰੁਖ ਅਖਤਿਆਰ ਕਰਦਾ ਅਕਾਲੀ ਦਲ ਬਾਦਲ ਧਿਰ, ਕਿਉਂਕਿ ਘਰੇ ਬੁਲਾ ਕੇ ਬਾਦਲਾਂ ਨੇ ਕੁਝ ਮੈਂਬਰਾਂ ਨਾਲ ਮੀਟਿੰਗਾਂ ਕਰ ਲਈਆਂ ਨੇ ਕਿ ਜੇ ਇਜਲਾਸ ਵੀ ਬੁਲਾਉਣਾ ਪਵੇ ਉਹਦੀ ਵੀ ਤਿਆਰੀ ਕਰਨੀ ਹੈ। ਜੇ ਅੰਤਰੀ ਕਮੇਟੀ 'ਚ ਹੀ ਗੱਲ ਬਣ ਗਈ ਕਿ ਰਘੁਜੀਤ ਵਿਰਕ ਹੋਰਾਂ ਦੇ ਵੀ ਸਵਾਲ ਖੜੇ ਹੋ ਗਏ ਨੇ ਕਿ ਉਹਨਾਂ ਨੂੰ ਪ੍ਰਧਾਨ ਚੁਣਿਆ ਜਾਂਦਾ, ਨਹੀਂ ਚੁਣਿਆ ਜਾਂਦਾ। ਸੋ ਇਸ ਪ੍ਰਕਿਰਿਆ ਤੋਂ ਬਾਅਦ ਫਿਰ ਜਥੇਦਾਰ ਸਾਹਿਬ ਦੇ ਪਾਲੇ 'ਚ ਹੋਏਗੀ ਗੇਂਦ, ਤੇ ਗਿਆਨੀ ਰਘਵੀਰ ਸਿੰਘ ਆਰ ਪਾਰ ਦੀ ਲੜਾਈ ਕਿਵੇਂ ਲੜਦੇ ਨੇ, ਕਿ ਉਹ ਆਪ ਹੀ ਅਸਤੀਫਾ ਦੇ ਕੇ ਲਾਂਭੇ ਹੁੰਦੇ ਨੇ ਜਾਂ ਇਹਨਾਂ ਨੂੰ ਮੁੜ ਕੇ ਤਲਬ ਕਰਦੇ ਨੇ। ਸੋ ਇਹ ਸਾਰੀ ਪ੍ਰਕਿਰਿਆ ਵੀ ਹੋਊਗੀ। ਤੇ ਗਿਆਨੀ ਹਰਪ੍ਰੀਤ ਸਿੰਘ ਆਉਂਦੇ ਦਿਨਾਂ 'ਚ ਹੁਣ ਕਿਵੇਂ ਕਿਉਂਕਿ ਉਹਨਾਂ ਨੇ ਰਾਜਨੀਤਿਕ ਲਈ ਖਿੱਚ ਲਿਆ, ਹੁਣ ਕੱਲੀ ਉਹਨਾਂ ਦੀ ਧਾਰਮਿਕ ਖੇਤਰ ਦੀ ਮਤਲਬ ਸੇਵਾ ਦੀ ਥਾਂ ਤੇ ਹੁਣ ਉਹ ਪੰਥਕ ਸਿਆਸਤ 'ਚ ਆ ਗਏ ਨੇ, ਜਿਹਦਾ ਜ਼ਿਕਰ ਆਪਾਂ ਬਹੁਤ ਪਹਿਲਾਂ ਕਰਦੇ ਰਹੇ ਕਿ ਉਹ SGPC ਚੋਣਾਂ ਦੀ ਤਿਆਰੀ ਕਰ ਰਹੇ ਨੇ, ਜਾਂ ਇੱਕ ਹੁਣ ਆਉਂਦੇ ਦਿਨਾਂ 'ਚ ਤੁਹਾਨੂੰ ਨਵਾਂ ਅਕਾਲੀ ਦਲ ਹੋਰ ਜਨਮ ਲੈਂਦਾ ਦਿਖੂਗਾ। ਜਦੋਂ ਤੁਸੀਂ ਫਿਰ ਸ਼ਰਮਾ ਜੀ, ਇਹ ਹੈ ਕਿ ਜਦੋਂ ਤੁਸੀਂ ਸਿਆਸਤ ਦੇ ਵਿੱਚ ਵਿਚਰਨ ਲੱਗ ਪੈਂਦੇ ਹੋ, ਜਦੋਂ ਤੁਸੀਂ ਸਿਆਸੀ ਲੋਕਾਂ ਦੇ ਜਿਹੜੇ ਬੋਲ ਨੇ ਉਹ ਤੁਹਾਡੇ ਬੋਲਾਂ ਦੇ ਵਿੱਚੋਂ ਨਜ਼ਰ ਆਉਣ ਲੱਗ ਪੈਣ, ਫਿਰ ਤੁਹਾਨੂੰ ਖੁੱਲ੍ਹ ਕੇ ਉੱਧਰ ਕਈ ਵਾਰੀ ਜਾਣਾ ਹੀ ਪੈ ਜਾਂਦਾ, ਕਈ ਵਾਰੀ ਰਾਹ ਚੁਣਨੇ ਹੀ ਪੈ ਜਾਂਦੇ ਆ। ਨਹੀਂ, ਪਰ ਮੈਨੂੰ ਲੱਗਦਾ ਕਿ ਜਥੇਦਾਰ ਭਾਈ ਰਣਜੀਤ ਸਿੰਘ ਵੀ ਲੀਕ ਖਿੱਚ ਕੇ ਲੜ ਰਹੇ ਨੇ, ਲੰਮੇ ਸਮੇਂ ਤੋਂ ਲੜ ਰਹੇ ਨੇ, ਪਰ ਉਹਨਾਂ ਨੇ ਮਤਲਬ ਇਹ ਇਸ ਤਰ੍ਹਾਂ ਨਹੀਂ ਕੀਤਾ ਕਿ ਹਾਂ ਜਿਹੜੇ ਮਤਲਬ ਅਜਿਹੇ ਧਿਰ ਨੇ ਕਿਸੇ ਉਹਨਾਂ ਦੀ ਸਟੇਜ ਸਾਂਝੀ ਕੀਤੀ ਹੋਵੇ। ਸੋ ਮੈਨੂੰ ਲੱਗਦਾ ਕਿ ਇਹ ਸਮੇਂ ਚੋਣ ਦਾ ਵਿਸ਼ਾ ਸੀਗਾ। ਸੋ ਪਤਾ ਨਹੀਂ ਇਹ ਇੱਕ ਦਿਨ ਦਾ ਹੀ ਮਸਲਾ ਹੋਵੇ, ਪਰ ਚੰਦੂ ਮਾਜਰੇ ਵਰਗੀ ਉਸ ਧਿਰ ਨਾਲ ਗਿਆਨੀ ਹਰਪ੍ਰੀਤ ਸਿੰਘ ਦਾ ਆਉਣਾ ਫਿਰ ਕੀ ਇਹ BJP ਦੇ ਨੇੜੇ ਲੈ ਜਾਊਗਾ, ਇਹ ਵੀ ਸਵਾਲ ਇਹ ਵੀ ਸਵਾਲ ਬਿਲਕੁਲ ਇਹ ਤਾਂ ਆਪਾਂ ਕੱਲ ਹੀ ਚਰਚਾ ਕੀਤੀ ਸੀਗੀ ਇਹਨਾਂ ਸਵਾਲਾਂ ਦੀ। ਤਾਂ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪ੍ਰੋਗਰਾਮ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ, ਸੀਨੀਅਰ ਪੱਤਰਕਾਰ ਪੰਜਾਬ ਤੋਂ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਭਾਜਪਾ ਦੀ ਰਾਜਨੀਤੀ ਦਿੱਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ, ਗਾਲਾਂ ਕੱਢਣ ਵਾਲੇ ਲੋਕਾਂ ਨੂੰ ਮੰਤਰੀਆਂ ਦੇ ਅਹੁਦੇ ਦਿੱਤੇ ਜਾ ਰਹੇ ਨੇ, ਫਿਰ ਪੰਜਾਬ ਦੇ ਲਿਹਾਜ਼ ਦੇ ਨਾਲ ਪੰਜਾਬੀ ਪਿਛੋਕੜ ਵਾਲੇ ਲੋਕਾਂ ਨੂੰ ਅੱਗੇ ਲਿਜਾਇਆ ਜਾ ਰਿਹਾ, ਤਾਂ ਜ਼ਾਹਰ ਜੀ ਗੱਲ ਹੈ ਕਿ ਇਹਨੂੰ ਪੰਜਾਬ ਦੀ ਪੋਲਿਟਿਕਸ ਦੇ ਨਾਲ ਦੇਖਿਆ ਜਾਊਗਾ। ਕੇਜਰੀਵਾਲ, ਉਹਨਾਂ ਦਾ ਅਗਲਾ ਨਿਸ਼ਾਨਾ ਤੇ ਅਗਲੇ ਜਿਹੜੇ ਕਦਮ ਨੇ ਉਹ ਕੀ ਹੋਣਗੇ? ਭ੍ਰਿਸ਼ਟਾਚਾਰ ਮੁਹਿੰਮ ਦੇ ਵਿੱਚ ਜਿਹੜੇ ਮਗਰਮੱਛਾਂ ਨੂੰ ਹੱਥ ਪਾਉਣਾ ਸੀ, ਉਹਨਾਂ ਦੀ ਥਾਂ ਤੇ ਛੋਟੀਆਂ ਮੱਛੀਆਂ ਨੂੰ ਫੜ ਕੇ ਵੇਲਾ ਪੂਰਾ ਕੀਤਾ ਜਾ ਰਿਹਾ। ਤੇ ਧਾਮੀ ਸਾਹਿਬ ਦੇ ਉੱਤੇ ਆਪਾਂ ਚਰਚਾ ਕਰ ਹੀ ਚੁੱਕੇ ਹਾਂ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ। ਪ੍ਰੋਗਰਾਮ ਦੇ ਨਾਲ ਜੁੜਨ ਤੋਂ ਬਾਅਦ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਸਾਡੇ ਜਿਹੜੇ ਸੋਸ਼ਲ ਮੀਡੀਆ ਮੰਚ ਨੇ, YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਪੰਜਾਬੀ TV USA ਦੇ ਨਾਲ ਜੁੜਨਾ ਨਾ ਭੁੱਲਿਓ। ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦਾ ਜਿਹੜਾ Facebook ਪੇਜ ਆ ਉਹਦੇ ਨਾਲ ਤੁਸੀਂ ਜੁੜ ਸਕਦੇ ਹੋ। ਤੇ ਇੱਕ ਜਿਹੜਾ ਸੱਦਾ 22 ਤਰੀਕ ਦੇ ਲਈ ਤੁਹਾਡੇ ਸਾਰਿਆਂ ਦੇ ਲਈ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਸਾਂਝੇ ਉਦਮ ਦੇ ਨਾਲ ਕਰਵਾਇਆ ਜਾ ਰਿਹਾ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਆਫਿਸ ਦੇ ਵਿੱਚ, ਜਿਹਦਾ ਪਤਾ 2125 ਨਾਰਥ ਬਾਟਨ ਐਵੀਨਿਊ ਫਰੈਜ਼ਨੋ ਵਿਖੇ। ਸਮਾਂ ਜੀ 1 ਤੋਂ 3 ਵਜੇ ਤੱਕ ਅਸੀਂ ਸਾਰੇ ਤੁਹਾਡੀ ਉਡੀਕ ਕਰਾਂਗੇ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਹਮਲਾ ਮਾਰਨ ਦੇ ਲਈ, ਆਪਣੀਆਂ ਰਚਨਾਵਾਂ ਸ਼ੇਅਰ ਕਰਨ ਦੇ ਲਈ, ਜਾਂ ਜਿਹੜੇ ਭਾਰਤ ਅਤੇ ਪਾਕਿਸਤਾਨ ਤੋਂ ਜਿਹੜੇ ਉੱਘੇ ਸਾਹਿਤਕਾਰ ਨੇ ਆਪਣੀਆਂ ਰਚਨਾਵਾਂ ਜਿਹਨਾਂ ਉਹਨੂੰ ਪੇਸ਼ ਕਰਨਗੇ, ਉਹਨਾਂ ਨੂੰ ਸੁਣਨ ਦੇ ਲਈ। ਕੈਲੀਫੋਰਨੀਆ ਦੇ ਉੱਘੇ ਸਾਹਿਤਕਾਰ ਆਪਣੀਆਂ ਰਚਨਾਵਾਂ ਪੇਸ਼ ਕਰਨਗੇ, ਉਹਨਾਂ ਨੂੰ ਸੁਣਨ ਦੇ ਲਈ ਤੁਸੀਂ ਜ਼ਰੂਰ ਪਹੁੰਚਣਾ ਹੈ। ਦਿਨ ਸ਼ਨੀਵਾਰ, ਤਰੀਕ 22 ਫਰਵਰੀ, ਸਮਾਂ ਜੀ 1 ਤੋਂ 3 ਵਜੇ ਤੱਕ ਆਪਾਂ ਸਾਰੇ ਇਕੱਠੇ ਹੋ ਕੇ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਤੁਹਾਡੇ ਰੂਬਰੂ ਕਰਾਂਗੇ, ਤੁਹਾਡੇ ਜਿਹੜਾ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਨੇਪਰੇ ਚਾੜਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।